ਆਈਸ ਦਾ ਅਫਸਰ ਜਿਸ ਦੇ ਉੱਤੇ ਦੋਸ਼ ਸੀਗੇ ਵੀ ਇਸਨੇ ਲੋੜੋਂ ਵੱਧ ਤਾਕਤ ਵਰਤੀ ਆ ਇੱਕ ਇਨਸਾਨ ਦੇ ਜਿਹੜਾ ਉਲਟ ਉਸ ਨੂੰ ਪਹਿਲੋਂ ਨੌਕਰੀ ਤੋਂ ਸਸਪੈਂਡ ਜਿਹੜਾ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ 72 ਘੰਟਿਆਂ ਦੇ ਵਿੱਚ ਮੁੜ ਦੁਬਾਰਾ ਉਹਦੇ ਤੇ ਜਾਂਚ ਚੱਲਦੇ ਹੋਏ ਵੀ ਉਸ ਨੂੰ ਮੁੜ ਦੁਬਾਰਾ ਕੰਮ ਦੇ ਉੱਤੇ ਘੱਲ ਦਿੱਤਾ ਗਿਆ ਆ। ਵਿਕਟਰ ਮੋਜੀਕਾ ਨਾਂ ਦਾ ਇਹ ਆਈਸ ਦਾ ਐਨਫੋਰਸਮੈਂਟ ਆਫਿਸਰ ਆ ਤੇ ਕਹਿੰਦੇ ਵੀ ਉਸ ਨੂੰ ਪਹਿਲਾਂ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਾਇਆ ਗਿਆ ਸੀ ਤੇ 72 ਘੰਟਿਆਂ 'ਚ ਮੁੜ ਦੁਬਾਰਾ ਉਸੇ ਹੀ ਜੌਬ ਦੇ ਉੱਤੇ ਉਹ ਆ ਚੁੱਕਿਆ ਆ। ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਇਹ ਇਨਸੀਡੈਂਟ ਵਾਪਰਿਆ ਸੀਗਾ ਜਦ ਵਿਕਟਰ ਨੇ ਇੱਕ ਬੀਬੀ ਨੂੰ ਚੰਗਾ ਧੂਇਆ ਕੁੱਟਿਆ ਇੱਕ ਹਿਸਾਬ ਦੇ ਨਾਲ ਤੇ ਉਸ ਨੂੰ ਚੱਕ ਕੇ ਥੱਲੇ ਵੀ ਜਿਹੜਾ ਉਹ ਸੁੱਟਿਆ ਸੀਗਾ। ਕਾਫੀ ਇਸ ਦਾ ਵਾਦ ਵਿਵਾਦ ਰੌਲਾ ਗੌਲਾ ਜਿਹੜਾ ਉਹ ਪਿਆ ਤੇ ਇਵੈਂਚੁਅਲੀ ਇਸ ਨੂੰ ਹੀ ਜਾਂਚ ਕਰਨ ਦੇ ਲਈ ਇਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਾ ਦਿੱਤਾ ਗਿਆ ਤੇ ਕਹਿੰਦੇ ਵੀ ਉਸ ਤੋਂ ਅਗਲੇ ਹੀ ਮੰਡੇ ਨੂੰ ਵਿਕਟਰ ਹੁਣੀ ਦੁਬਾਰਾ ਜੌਬ ਦੇ ਉੱਤੇ ਸੀਗੇ। ਏਜੰਸੀ ਦੇ ਦੁਆਰਾ ਕੋਈ ਇਸ ਨੂੰ ਲੈ ਕੇ ਐਕਸਪਲੇਨੇਸ਼ਨ ਦੱਸਿਆ ਨਹੀਂ ਗਿਆ ਵੀ ਕੀ ਜਿਹੜਾ ਇਸ ਜਾਂਚ ਦੇ ਵਿੱਚ ਪਾਇਆ ਗਿਆ ਹੈਗਾ ਆ। ਬਾਅਦ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫਿਸ ਆਫ ਇੰਸਪੈਕਟਰ ਜਨਰਲ ਉਹਨਾਂ ਨੇ ਕਹਿੰਦੇ ਵੀ 2 ਮਹੀਨੇ ਬਾਅਦ ਇਹ ਡਿਸਾਈਡ ਕੀਤਾ ਵੀ ਇਹਦੇ ਤੇ ਕ੍ਰਿਮੀਨਲ ਪ੍ਰੋਬ ਬਣਦਾ ਹੀ ਜਿਹੜਾ ਉਹ ਨਹੀਂ ਸੀ। ਵੀਡੀਓ ਕੁਝ ਹੋਰ ਤਰੀਕੇ ਦੇ ਨਾਲ ਸ਼ੋ ਜਿਹੜੀਆਂ ਉਹ ਕਰ ਰਹੀਆਂ ਸੀਗੀਆਂ। ਇੰਟਰਨਲ ਓਵਰਸਾਈਟ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਉੱਤੇ ਪੋਲੀਟੀਕਲ ਦਬਾਅ ਕਹਿੰਦੇ ਵੀ ਇਸ ਟਾਈਮ ਇੰਨਾ ਕੁ ਜਿਹੜਾ ਉਹ ਜ਼ਿਆਦਾ ਆ, ਖਾਸ ਕਰਕੇ ਟਰੰਪ ਪ੍ਰਸ਼ਾਸਨ ਦਾ ਜਾਂ ਉਹਨਾਂ ਦੇ ਅਧਿਕਾਰੀਆਂ ਦੇ ਦੁਆਰਾ ਵੀ ਡੈਪੂਟੇਸ਼ਨ ਤੁਸੀਂ ਵੱਧ ਤੋਂ ਵੱਧ ਕਰਨੇ ਆ। ਇਸ ਲਈ ਇਸ ਮੌਕੇ ਅਜਿਹੀਆਂ ਕੋਤਾਹੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਿਹੜਾ ਜਾ ਰਿਹਾ ਹੈਗਾ ਆ। ਸੋ DHS ਦੀ ਜਿਹੜੀ ਡਿਸਪਲਿਨਰੀ ਪ੍ਰੈਕਟਿਸਿਸ ਆ ਕਹਿੰਦੇ ਵੀ ਉਹਦੇ ਵਿੱਚ ਹੁਣ ਪਾਰਦਰਸ਼ਤਾ ਉੱਡਦੀ ਜਿਹੜੀ ਉਹ ਜਾ ਰਹੀ ਆ। ਕ੍ਰਿਟਿਕਸ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਆ ਉਹ ਲਗਾਤਾਰ ਕਹਿ ਰਹੇ ਆ ਵੀ ਜਿਹੜੇ ਆਈਸ ਵਾਲੇ ਆ ਉਹਨਾਂ ਨੂੰ ਲੋੜੋਂ ਵੱਧ ਜਿਹੜੀ ਤਾਕਤ ਮਿਲੀ ਆ ਤੇ ਉਹਨਾਂ ਨੂੰ ਇਹ ਤਾਕਤ ਦੀ ਵਰਤੋਂ ਕਿੱਥੋਂ ਤੱਕ ਕਰਨੀ ਆ, ਕਿਵੇਂ ਕਰਨੀ, ਐਕਸੈਸਿਵ ਫੋਰਸ ਕਿੱਥੇ ਨਹੀਂ ਯੂਜ਼ ਕੀਤੀ ਜਾ ਸਕਦੀ, ਇਸ ਦੇ ਬਾਰੇ ਇਸ ਟਾਈਮ ਕੁਝ ਪਤਾ ਨਹੀਂ ਆ ਤੇ ਉਹਨਾਂ ਨੂੰ ਲੱਗਦਾ ਵੀ ਐਵਰੀਥਿੰਗ ਇਜ਼ ਗੋਇੰਗ ਟੂ ਫਲਾਈ। ਸੋ ਉਹ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਤੇ ਕਹਿੰਦੇ ਵੀ ਉਹ ਬੰਦਾ ਜਿਸ ਨੇ ਉਸ ਬੀਬੀ ਨੂੰ ਚੰਗਾ ਖਿੱਚਾ ਧੂਈ ਜਿਹੜੀ ਉਹ ਕੀਤੀ ਸੀ ਉਹ ਐਡਮਿਨਿਸਟ੍ਰੇਟਿਵ ਲੀਵ ਦੇ ਹੁੰਦਿਆਂ ਹੋਇਆਂ ਵੀ 3 ਦਿਨਾਂ ਬਾਅਦ ਮੁੜ ਦੁਬਾਰਾ ਜੌਬ ਦੇ ਉੱਤੇ ਫੁੱਲ ਐਕਟਿਵ ਡਿਊਟੀ ਦੇ ਉੱਤੇ ਆਈਸ ਦੇ ਲਈ ਉਸਨੇ ਰਿਪੋਰਟ ਕਰ ਦਿੱਤਾ ਸੀ। ਆਈਸ ਦਾ ਅਫਸਰ ਜਿਸ ਦੇ ਉੱਤੇ ਦੋਸ਼ ਸੀਗੇ ਵੀ ਇਸਨੇ ਲੋੜੋਂ ਵੱਧ ਤਾਕਤ ਵਰਤੀ ਆ ਇੱਕ ਇਨਸਾਨ ਦੇ ਜਿਹੜਾ ਉਲਟ ਉਸ ਨੂੰ ਪਹਿਲੋਂ ਨੌਕਰੀ ਤੋਂ ਸਸਪੈਂਡ ਜਿਹੜਾ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ 72 ਘੰਟਿਆਂ ਦੇ ਵਿੱਚ ਮੁੜ ਦੁਬਾਰਾ ਉਹਦੇ ਤੇ ਜਾਂਚ ਚੱਲਦੇ ਹੋਏ ਵੀ ਉਸ ਨੂੰ ਮੁੜ ਦੁਬਾਰਾ ਕੰਮ ਦੇ ਉੱਤੇ ਘੱਲ ਦਿੱਤਾ ਗਿਆ ਆ। ਵਿਕਟਰ ਮੋਜੀਕਾ ਨਾਂ ਦਾ ਇਹ ਆਈਸ ਦਾ ਐਨਫੋਰਸਮੈਂਟ ਆਫਿਸਰ ਆ ਤੇ ਕਹਿੰਦੇ ਵੀ ਉਸ ਨੂੰ ਪਹਿਲਾਂ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਾਇਆ ਗਿਆ ਸੀ ਤੇ 72 ਘੰਟਿਆਂ 'ਚ ਮੁੜ ਦੁਬਾਰਾ ਉਸੇ ਹੀ ਜੌਬ ਦੇ ਉੱਤੇ ਉਹ ਆ ਚੁੱਕਿਆ ਆ। ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਇਹ ਇਨਸੀਡੈਂਟ ਵਾਪਰਿਆ ਸੀਗਾ ਜਦ ਵਿਕਟਰ ਨੇ ਇੱਕ ਬੀਬੀ ਨੂੰ ਚੰਗਾ ਧੂਇਆ ਕੁੱਟਿਆ ਇੱਕ ਹਿਸਾਬ ਦੇ ਨਾਲ ਤੇ ਉਸ ਨੂੰ ਚੱਕ ਕੇ ਥੱਲੇ ਵੀ ਜਿਹੜਾ ਉਹ ਸੁੱਟਿਆ ਸੀਗਾ। ਕਾਫੀ ਇਸ ਦਾ ਵਾਦ ਵਿਵਾਦ ਰੌਲਾ ਗੌਲਾ ਜਿਹੜਾ ਉਹ ਪਿਆ ਤੇ ਇਵੈਂਚੁਅਲੀ ਇਸ ਨੂੰ ਹੀ ਜਾਂਚ ਕਰਨ ਦੇ ਲਈ ਇਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਾ ਦਿੱਤਾ ਗਿਆ ਤੇ ਕਹਿੰਦੇ ਵੀ ਉਸ ਤੋਂ ਅਗਲੇ ਹੀ ਮੰਡੇ ਨੂੰ ਵਿਕਟਰ ਹੁਣੀ ਦੁਬਾਰਾ ਜੌਬ ਦੇ ਉੱਤੇ ਸੀਗੇ। ਏਜੰਸੀ ਦੇ ਦੁਆਰਾ ਕੋਈ ਇਸ ਨੂੰ ਲੈ ਕੇ ਐਕਸਪਲੇਨੇਸ਼ਨ ਦੱਸਿਆ ਨਹੀਂ ਗਿਆ ਵੀ ਕੀ ਜਿਹੜਾ ਇਸ ਜਾਂਚ ਦੇ ਵਿੱਚ ਪਾਇਆ ਗਿਆ ਹੈਗਾ ਆ। ਬਾਅਦ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫਿਸ ਆਫ ਇੰਸਪੈਕਟਰ ਜਨਰਲ ਉਹਨਾਂ ਨੇ ਕਹਿੰਦੇ ਵੀ 2 ਮਹੀਨੇ ਬਾਅਦ ਇਹ ਡਿਸਾਈਡ ਕੀਤਾ ਵੀ ਇਹਦੇ ਤੇ ਕ੍ਰਿਮੀਨਲ ਪ੍ਰੋਬ ਬਣਦਾ ਹੀ ਜਿਹੜਾ ਉਹ ਨਹੀਂ ਸੀ। ਵੀਡੀਓ ਕੁਝ ਹੋਰ ਤਰੀਕੇ ਦੇ ਨਾਲ ਸ਼ੋ ਜਿਹੜੀਆਂ ਉਹ ਕਰ ਰਹੀਆਂ ਸੀਗੀਆਂ। ਇੰਟਰਨਲ ਓਵਰਸਾਈਟ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਉੱਤੇ ਪੋਲੀਟੀਕਲ ਦਬਾਅ ਕਹਿੰਦੇ ਵੀ ਇਸ ਟਾਈਮ ਇੰਨਾ ਕੁ ਜਿਹੜਾ ਉਹ ਜ਼ਿਆਦਾ ਆ, ਖਾਸ ਕਰਕੇ ਟਰੰਪ ਪ੍ਰਸ਼ਾਸਨ ਦਾ ਜਾਂ ਉਹਨਾਂ ਦੇ ਅਧਿਕਾਰੀਆਂ ਦੇ ਦੁਆਰਾ ਵੀ ਡੈਪੂਟੇਸ਼ਨ ਤੁਸੀਂ ਵੱਧ ਤੋਂ ਵੱਧ ਕਰਨੇ ਆ। ਇਸ ਲਈ ਇਸ ਮੌਕੇ ਅਜਿਹੀਆਂ ਕੋਤਾਹੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਿਹੜਾ ਜਾ ਰਿਹਾ ਹੈਗਾ ਆ। ਸੋ DHS ਦੀ ਜਿਹੜੀ ਡਿਸਪਲਿਨਰੀ ਪ੍ਰੈਕਟਿਸਿਸ ਆ ਕਹਿੰਦੇ ਵੀ ਉਹਦੇ ਵਿੱਚ ਹੁਣ ਪਾਰਦਰਸ਼ਤਾ ਉੱਡਦੀ ਜਿਹੜੀ ਉਹ ਜਾ ਰਹੀ ਆ। ਕ੍ਰਿਟਿਕਸ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਆ ਉਹ ਲਗਾਤਾਰ ਕਹਿ ਰਹੇ ਆ ਵੀ ਜਿਹੜੇ ਆਈਸ ਵਾਲੇ ਆ ਉਹਨਾਂ ਨੂੰ ਲੋੜੋਂ ਵੱਧ ਜਿਹੜੀ ਤਾਕਤ ਮਿਲੀ ਆ ਤੇ ਉਹਨਾਂ ਨੂੰ ਇਹ ਤਾਕਤ ਦੀ ਵਰਤੋਂ ਕਿੱਥੋਂ ਤੱਕ ਕਰਨੀ ਆ, ਕਿਵੇਂ ਕਰਨੀ, ਐਕਸੈਸਿਵ ਫੋਰਸ ਕਿੱਥੇ
ਨਹੀਂ ਯੂਜ਼ ਕੀਤੀ ਜਾ ਸਕਦੀ, ਇਸ ਦੇ ਬਾਰੇ ਇਸ ਟਾਈਮ ਕੁਛ ਪਤਾ ਨਹੀਂ ਆ ਤੇ ਉਹਨਾਂ ਨੂੰ ਲੱਗਦਾ ਵੀ ਐਵਰੀਥਿੰਗ ਇਜ਼ ਗੋਇੰਗ ਟੂ ਫਲਾਈ। ਸੋ ਉਹ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਤੇ ਕਹਿੰਦੇ ਵੀ ਉਹ ਬੰਦਾ ਜਿਸ ਨੇ ਉਸ ਬੀਬੀ ਨੂੰ ਚੰਗਾ ਖਿੱਚਾ ਧੂਈ ਜਿਹੜੀ ਉਹ ਕੀਤੀ ਸੀ, ਉਹ ਐਡਮਿਨਿਸਟ੍ਰੇਟਿਵ ਲੀਵ ਦੇ ਹੁੰਦਿਆਂ ਹੋਇਆਂ ਵੀ 3 ਦਿਨਾਂ ਬਾਅਦ ਮੁੜ ਦੁਬਾਰਾ ਜੌਬ ਦੇ ਉੱਤੇ ਫੁੱਲ ਐਕਟਿਵ ਡਿਊਟੀ ਦੇ ਉੱਤੇ ਆਈਸ ਦੇ ਲਈ ਉਸਨੇ ਰਿਪੋਰਟ ਕਰ ਦਿੱਤਾ ਸੀ।